ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਵਾਂ ਤੇ ਅਸੀਂ ਯਸਾਇਆ ਦੀ ਕਿਤਾਬ ਉਹਦਾ 41 ਬਾਬ ਉਹਦੀ 10 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੂੰ ਨਾ ਡਰ, ਮੈਂ ਤੇਰੇ ਨਾਲ ਹਾਂ ਤੇ ਤੂੰ ਖੌਫ ਵੀ ਨਹੀਂ ਖਾਣਾ, ਮੈਂ ਤੇਰਾ ਖੁਦਾ ਹਾਂ। ਤੈਨੂੰ ਕੋਈ ਡਰਾਵੇ ਤੇ ਤੂੰ ਨਹੀਂ ਡਰਨਾ, ਮੈਂ ਹੀ ਤੈਨੂੰ ਜ਼ੋਰ ਦਿਆਂਗਾ ਤੇ ਮੈਂ ਹੀ ਤੇਰੀ ਮਦਦ ਕਰਾਂਗਾ। ਖੁਦਾ ਯਸਾਇਆ ਨਬੀ ਦੇ ਜ਼ਰੀਏ ਅੱਜ ਸਾਡੇ ਨਾਲ ਕਲਾਮ ਕਰਦਾ ਹੈ ਤੇ ਆਂਦਾ ਕਿ ਤੂੰ ਨਾ ਡਰ। ਡਰ ਇੱਕ ਐਸੀ ਸ਼ੈ ਵੇ ਜਿਹਦੇ ਨਾਲ ਬੰਦਾ ਖਤਮ ਹੋ ਜਾਂਦਾ ਹੈ ਤੇ ਦਲੇਰੀ ਇੱਕ ਐਸੀ ਸ਼ੈ ਵੇ ਜਿਹਦੇ ਨਾਲ ਇਨਸਾਨ ਵੱਧਦਾ ਫੁੱਲਦਾ ਹੈ। ਤੇ ਦੋ ਚੀਜ਼ਾਂ ਇਨਸਾਨ ਦੀ ਜ਼ਿੰਦਗੀ 'ਚ ਪਾਈਆਂ ਜਾਂਦੀਆਂ ਨੇ। ਡਰ ਉਹਨੂੰ ਥੱਲੇ ਲੈ ਜਾਂਦਾ ਤੇ ਦਲੇਰੀ ਉਹਨੂੰ ਉੱਤੇ ਲੈ ਜਾਂਦੀ ਹੈ। ਤੇ ਦਲੇਰੀ ਕਿੰਝ ਆਉਂਦੀ ਏ ਜਦੋਂ ਖੁਦਾ ਜ਼ੋਰ ਪੈਂਦਾ ਹੈ ਤੇ ਖੁਦਾ ਕਹਿੰਦਾ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਤੇ ਮੈਂ ਤੇਰੀ ਮਦਦ ਕਰਾਂਗਾ ਤੇ ਤੂੰ ਨਾ ਡਰ, ਮੈਂ ਤੇਰੇ ਨਾਲ ਹਾਂ। ਪਹਿਲੀ ਗੱਲ ਤੇ ਜਿਹਦੇ ਨਾਲ ਖੁਦਾ ਜੇ ਉਹਨੂੰ ਕਿਸੇ ਸ਼ੈ ਦੀ ਪਰਵਾਹ ਨਹੀਂ ਜੇ। ਇੱਕੋ ਇੱਕ ਕੰਮ ਉਹਨੂੰ ਡੇਗ ਸਕਦਾ ਹੈ, ਉਹਦੇ ਅੰਦਰ ਗਰੂਰ ਤੇ ਤਕੱਬਰ ਨਾ ਆਵੇ। ਤੇ ਜਿਹਦੇ ਨਾਲ ਖੁਦਾ ਹੈ ਉਹ ਡਿੱਗਦਾ ਨਹੀਂ ਜੀ। ਕਿਉਂ? ਖੁਦਾ ਹੀ ਜ਼ੋਰ ਦੇਣ ਵਾਲਾ ਤੇ ਖੁਦਾ ਹੀ ਮਦਦ ਕਰਨ ਵਾਲਾ। ਤੇ ਮੈਂ ਅੱਜ ਜ਼ਰਾ ਰੂਹਾਨੀ ਗੱਲ ਕਰਾਂਗਾ। ਨਾ ਤੇ ਅਬਲੀਸ ਤੋਂ ਡਰੋ ਤੇ ਨਾ ਅਬਲੀਸ ਦੀਆਂ ਤਾਸੀਰਾਂ ਕੋਲੋਂ ਡਰੋ, ਨਾ ਬਦਰੂਆਂ ਕੋਲ ਡਰੋ ਤੇ ਨਾ ਮੁਅੱਕਲਾਂ ਤੋਂ ਡਰੋ। ਸਾਡਾ ਖੁਦਾ ਕੀ ਆਂਦਾ? ਮੈਂ ਤੇਰੇ ਨਾਲ ਹਾਂ, ਤੂੰ ਨਾ ਡਰ, ਮੈਂ ਤੈਨੂੰ ਜ਼ੋਰ ਬਖਸ਼ਾਂਗਾ ਤੇ ਮੈਂ ਤੇਰੀ ਮਦਦ ਕਰਾਂਗਾ। ਤੇ ਸਾਡਾ ਜ਼ੋਰ ਜਦੋਂ ਖੁਦਾ ਖੋਦੇ ਤੇ ਨਾਲੇ ਭਲਿਓ ਮਾਨਸੋ ਜ਼ਰਾ ਗੌਰ ਨਾਲ ਸੁਣੋ, ਓਏ ਇਹ ਜੰਗ ਜਿਹੜੀ ਰੂਹਾਨੀ ਜੰਗ ਏ ਇਹ ਤੇ ਖੁਦਾ ਦੀ ਏ ਤੇ ਖੁਦਾ ਆਪ ਲੜਦਾ ਹੈ, ਉਹ ਬੰਦਾ ਤੇ ਸਿਰਫ ਖਲੋਂਦਾ ਹੈ। ਪਤਰਸ ਕਹਿੰਦਾ ਨਾ, ਪਤਰਸ ਦੇ ਖੱਤ 'ਚ ਲਿਖਿਆ, ਅਬਲੀਸ ਦਾ ਮੁਕਾਬਲਾ ਕਰੋ ਤੇ ਤੁਹਾਡੇ ਤੋਂ ਭੱਜ ਜਾਏਗਾ। ਅਸਾਂ ਤੇ ਸਿਰਫ ਖੜਿਆ ਹੋਣਾ ਹੈ ਤੇ ਜੰਗ ਲੜਨ ਵਾਲਾ ਕੌਣ ਹੈ? ਖੁਦਾ ਹੈ। ਉਹ ਯਹੋਵਾ ਪਾਕ ਖੁਦਾ ਹੈ ਜੰਗ ਲੜਨ ਵਾਲਾ ਤੇ ਜੰਗ ਜਿੱਤਣ ਵਾਲਾ ਵੀ ਹੋਵੇ। ਖੁਦਾ ਕਦੀ ਜੰਗ ਹਾਰਿਆ? ਖੁਦਾ ਕਦੀ ਜੰਗ ਨਹੀਂ ਜੇ ਹਾਰਿਆ, ਖੁਦਾ ਜਿੱਤਦਾ ਹੈ। ਉਹਨੇ ਅਬਲੀਸ ਤੇ ਵੀ ਫਤਹ ਪਾਈ, ਸ਼ੈਤਾਨ ਤੇ ਵੀ ਫਤਹ ਪਾਈ, ਮੌਤ ਤੇ ਵੀ ਫਤਹ ਪਾਈ, ਕਬਰ ਤੇ ਵੀ ਫਤਹ ਪਾਈ ਤੇ ਐਲਾਨੀਆ ਕਿਹਾ, ਮੌਤ ਤੇਰਾ ਡੰਗ ਕਿੱਥੇ ਆ? ਤੇ ਕਹਿੰਦਾ ਵੇਖੋ ਮੌਤ ਫਤਹ ਦਾ ਲੁਕਮਾ ਹੋ ਗਈ ਜੇ। ਤੇ ਅਸੀਂ ਡਰਨੇ ਕਿਉਂ ਆ? ਸਾਡੇ ਅੰਦਰ ਡਰ ਕਿਉਂ ਹੈ? ਲੈ ਬਈ ਇਹ ਮੈਂ ਇੰਜ ਕਰਾਂਗਾ ਤੇ ਪਤਾ ਨਹੀਂ ਕੀ ਹੋ ਜਾਏਗਾ। ਉਹ ਬਈ ਇਮਾਨਦਾਰੋ, ਖੁਦਾ ਦੇ ਕਲਾਮ ਨੂੰ ਬਿਆਨ ਕਰੋ, ਨਾ ਡਰੋ। ਇਮਾਨਦਾਰੋ ਸੱਚਾਈ ਨਾਲ ਚੱਲੋ। ਇਮਾਨਦਾਰੋ ਤੁਹਾਡਾ ਜ਼ੋਰ ਖੁਦਾ ਹੈ। ਇਮਾਨਦਾਰੋ ਤੁਹਾਡੀ ਮਦਦ ਕਰਨ ਵਾਲਾ ਖੁਦਾ ਹੈ। ਇਮਾਨਦਾਰੋ ਤੁਹਾਨੂੰ ਜ਼ੋਰ ਬਖਸ਼ਣ ਵਾਲਾ ਖੁਦਾ ਹੈ। ਖੁਦਾ ਤੁਹਾਡੇ ਨਾਲ ਖੜਾ ਹੈ, ਰੂਲ ਕੁਸ ਤੁਹਾਡੇ ਨਾਲ ਹੈ। ਉਹ ਤੁਹਾਨੂੰ ਪਰਵਾਹ ਕਾਹਦੀ ਹੈ? ਕਿਉਂ ਅਸੀਂ ਘਬਰਾਨੇ ਆ? ਕਿਉਂ ਡਰਨੇ ਆ? ਕਿਉਂ ਲੜਨੇ ਆ? ਇਹ ਦੁਨੀਆ ਦੀ ਕੋਈ ਪਰਵਾਹ ਨਾ ਕਰੋ, ਕਿਉਂ ਜੇ ਦੁਨੀਆ ਨੂੰ ਖੁਸ਼ ਕਰੀਏ ਤੇ ਅਸੀਂ ਖੁਦਾ ਨੂੰ ਖੁਸ਼ ਨਹੀਂ ਕਰ ਸਕਦੇ। ਇਸ ਲਈ ਕੁਛ ਨੇ ਲੋਕ ਜਿਹੜੇ ਦੁਨੀਆ ਤੇ ਹਕੂਮਤ ਕਰਨਾ ਚਾਹੁੰਦੇ ਨੇ,
ਕੁਝ ਲੋਕ ਨੇ ਜਿਹੜੇ ਜ਼ਿਹਨਾਂ ਤੇ ਹਕੂਮਤ ਕਰਨਾ ਚਾਹੁੰਦੇ ਨੇ, ਉਹ ਭਾਵੇਂ ਰੂਹਾਨੀ ਨੇ ਤੇ ਭਾਵੇਂ ਜਿਸਮਾਨੀ ਨੇ। ਕੁਝ ਜਿਸਮਾਨੀ ਵੀ ਹਕੂਮਤ ਕਰਦੇ ਨੇ, ਕੁਝ ਰੂਹਾਨੀ ਹੋ ਕੇ ਵੀ ਹਕੂਮਤ ਕਰਦੇ ਨੇ। ਲੇਕਿਨ ਖੁਦਾ ਨੇ ਹਕੂਮਤ ਕਰਨ ਲਈ ਨਹੀਂ ਕਿਹਾ, ਖੁਦਾ ਨੇ ਮੁਹੱਬਤ ਨਾਲ ਜ਼ਿੰਦਗੀ ਗੁਜ਼ਾਰਨ ਦਾ ਦੱਸ ਦਿੱਤਾ ਹੈ। ਉਹਨੇ ਮਸ਼ਵਰਾ ਦਿੱਤਾ ਕਿ ਮੁਹੱਬਤ ਨਾਲ ਰਹੋ। ਉਹਨੇ ਇੱਥੋਂ ਤੱਕ ਕਿਹਾ ਕਿ ਜਿਹੜਾ ਵੱਡਾ ਬਣਨਾ ਚਾਹੇ ਉਹ ਛੋਟਾ ਬਣ ਕੇ ਖਿਦਮਤ ਕਰੇ। ਤੇ ਅੱਜ ਛੋਟਾ ਤਾਂ ਕੋਈ ਬਣਨਾ ਨਹੀਂ ਚਾਹੁੰਦਾ, ਸਾਰੇ ਤੇ ਵੱਡੇ ਬਣਨਾ ਚਾਹੁੰਦੇ ਨੇ ਤੇ ਦੂਜਿਆਂ ਦੇ ਦਿਲਾਂ 'ਚ ਡਰ ਪੈਦਾ ਕਰਦੇ ਨੇ, ਖੌਫ ਪੈਦਾ ਕਰਦੇ ਨੇ, ਡਰਾਉਂਦੇ ਨੇ, ਮੈਂ ਵੱਡਾ ਵਾਂ ਤੂੰ ਛੋਟਾ ਹੈ, ਤੂੰ ਕੀ ਹੈ। ਉਹਨਾਂ ਦੇ ਅੰਦਰ ਗਰੂਰ ਵੀ ਹੈ, ਘਮੰਡ ਵੀ ਹੈ, ਤਕੱਬਰ ਵੀ ਹੈ ਤੇ ਉਹ ਆਪਣੇ ਆਪ ਨੂੰ ਬਰਬਾਦੀ ਵੱਲ ਲੈ ਕੇ ਜਾਣ ਰਹੇ ਨੇ। ਜਿਸ ਤਰ੍ਹਾਂ ਮੈਂ ਪਹਿਲੇ ਵੀਡੀਓ 'ਚ ਦੱਸਿਆ ਸੀ ਕਿ ਤਕੱਬਰ ਹਲਾਕਤ ਵੱਲ ਲੈ ਕੇ ਜਾਂਦਾ, ਮੌਤ ਵੱਲ ਲੈ ਕੇ ਜਾਂਦਾ ਹੈ। ਤੇ ਇਹ ਖੁਦਾ ਸਾਨੂੰ ਕਹਿੰਦਾ ਤੂੰ ਨਾ ਡਰ, ਸੱਚਾਈ ਤੇ ਕਹਿ ਰਿਹਾ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਤੇ ਮੈਂ ਤੇਰੀ ਮਦਦ ਕਰਾਂਗਾ। ਦਾਊਦ ਕਹਿੰਦਾ ਮੇਰੀ ਮਦਦ ਨੂੰ ਰੱਬ ਆਪੇ ਹੀ ਆਇਆ। ਉਹ ਰੱਬ ਜਿਹਨੇ ਧਰਤੀ ਤੇ ਆਕਾਸ਼ ਬਣਾਇਆ, ਜਿਹਨੇ ਅਸਮਾਨ ਬਣਾਇਆ, ਮੇਰੀ ਮਦਦ ਨੂੰ ਉਹ ਆਉਂਦਾ ਹੈ। ਤੇ ਮੇਰੇ ਭਰਾਓ ਤੇ ਮੇਰੀਓ ਭੈਣੋ ਬੱਚਿਓ, ਸਾਡੀ ਮਦਦ ਕਰਨ ਲਈ ਸਾਡਾ ਖੁਦਾ ਆਉਂਦਾ ਹੈ। ਤੇ ਸਾਡੇ ਖੁਦਾ ਦਾ ਵਾਅਦਾ ਪਤਾ ਕੀ ਹੈ? ਜ਼ਰਾ ਮੈਂ ਤੁਹਾਨੂੰ ਯਾਦ ਦਿਲਾਣਾ। ਕਹਿੰਦਾ ਮੈਂ ਮਤੀ ਦੀ ਅੰਜੀਲ 28ਵੇਂ ਬਾਬ ਆਖਰੀ ਆਇਤ 'ਚ ਕਹਿੰਦਾ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਤੇ ਫਿਰ ਨਾਲ ਕਹਿੰਦਾ, ਅੱਗੇ ਕਹਿੰਦਾ ਮੈਂ ਤੁਹਾਨੂੰ ਯਤੀਮ ਨਹੀਂ ਛੱਡਾਂਗਾ। ਯੋਹਨਾ ਦੀ ਅੰਜੀਲ 'ਚ ਕਹਿੰਦਾ ਮੈਂ ਤੁਹਾਨੂੰ ਯਤੀਮ ਨਹੀਂ ਛੱਡਾਂਗਾ, ਤੁਸੀਂ ਇਕੱਲੇ ਨਹੀਂ, ਨਾ ਡਰੋ। ਤੇ ਅੱਜ ਜਿਹੜਾ ਕੱਲਾ ਹੈ ਉਹ ਆਪਣੇ ਆਪ ਨੂੰ ਕੱਲਾ ਨਾ ਸਮਝੇ, ਉਹਦੇ ਨਾਲ ਖੁਦਾ ਹੈ। ਤੇ ਖੁਦਾ ਇਹ ਕਹਿੰਦਾ ਨਾ ਡਰ ਤੇ ਖੌਫ ਨਾ ਖਾ, ਹਰਾਸਾ ਨਾ ਹੋ, ਕੋਈ ਤੈਨੂੰ ਡਰਾਵੇ ਨਾ, ਕੋਈ ਤੈਨੂੰ ਧਮਕਾਵੇ ਨਾ। ਮੈਂ ਤੈਨੂੰ ਜ਼ੋਰ ਬਖਸ਼ਾਂਗਾ ਤੇ ਮੈਂ ਤੈਨੂੰ ਤਾਕਤਵਰ ਬਣਾਵਾਂਗਾ, ਤੇਰੀ ਮਦਦ ਕਰਨ ਵਾਲਾ ਮੈਂ ਆ। ਤੇ ਯਾਦ ਰੱਖ ਤੂੰ ਫਤਹ ਪਾਣੀ ਹੈ ਤੇ ਖੁਦਾ ਕਹਿੰਦਾ ਜ਼ਰੂਰ ਫਤਹ ਪਾਣੀ ਹੈ, ਕਿਉਂਕਿ ਫਤਹ ਦੇਣ ਵਾਲਾ ਖੁਦਾ ਹੈ। ਇਸ ਲਈ ਸਾਡੀ ਰੂਹਾਨੀ ਜੰਗ ਹੋਵੇ ਤੇ ਅਸੀਂ ਫਤਹ ਪਾਣੀ ਹੈ, ਕੁਛ ਵੀ ਹੋਵੇ। ਦੁਨੀਆ ਦੀ ਕੋਈ ਪਰਵਾਹ ਨਾ ਕਰੋ। ਦੁਨੀਆ ਦੇ ਲੋਕ ਤੇ ਤੁਹਾਨੂੰ ਦਹਿਸ਼ਤ, ਤੁਹਾਡੇ ਅੱਗੇ ਦਹਿਸ਼ਤ ਵੀ ਫੈਲਾਣਗੇ, ਲੇਕਿਨ ਤੁਸੀਂ ਖੁਦਾਵੰਦ ਅੱਗੇ ਸਭ ਕੁਝ ਕਰਨ ਵਾਲੇ ਹੋ, ਸਭ ਕੁਝ ਰੱਖਣ ਵਾਲੇ ਹੋ। ਖੁਦਾ ਤੁਹਾਡੀ ਜੰਗ ਆਪ ਲੜਦਾ ਹੈ, ਤੁਹਾਡੇ ਦੁਸ਼ਮਣਾਂ ਨੂੰ ਪਿਛਾਂ ਸੁੱਟ ਦਿੰਦਾ ਹੈ। ਤੇ ਇਸ ਲਈ ਮੈਂ ਅੱਜ ਤੁਹਾਨੂੰ ਮਸ਼ਵਰਾ ਇਹ ਦੇਣਾ ਚਾਹੁੰਦਾ ਵਾਂ ਕਿ ਆਪਣਾ ਦਿਲ ਖੁਦਾ ਦੇ ਨਾਲ ਲਾਓ ਤੇ ਨਾ ਡਰੋ। ਖੁਦਾ ਦੇ ਨਾਲ ਜ਼ਿੰਦਗੀ ਬਸਰ ਕਰੋ ਤੇ ਖੁਦਾ ਤੋਂ ਜ਼ੋਰ ਲਵੋ ਤੇ ਖੁਦਾ ਤੋਂ ਤਾਕਤ ਲਵੋ ਤੇ ਤੁਸੀਂ ਯਕੀਨਨ ਫਤਹ ਪਾਓਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਮੈਂ ਉਮੀਦ ਰੱਖਣਾ ਵਾਂ ਕਿ ਤੁਸੀਂ ਅੱਜ ਤੋਂ ਬਾਅਦ ਨਹੀਂ ਡਰੋਗੇ ਤੇ ਨਾ ਖੌਫ ਖਾਵੋਗੇ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।